लो जी जवान साडा खड़ा होने लग गया है, पैर लाने लग गया। देखो पैर आगे खड़ा है। हाँ भी जवान ओए घुग्गू ओए। मैं पिंड आ रहा ਸੀ ਬਾਬਾ ਜੀ, ਦੋ ਬੰਦੇ ਫੜ ਲਏ ਮੈਂ। ਇੱਕ ਇਹ ਬੰਦਾ ਜਿਹੜਾ ਨਾ ਸਾਡਾ ਪਾਣੀ ਚੋਰੀ ਲਾ ਰਿਹਾ ਸੀ, ਇਹ ਬੰਦਾ ਫੜਿਆ ਗਿਆ, ਤੇ ਇੱਕ ਜਿਹੜਾ ਨਾ ਉਹ ਉਧਰ ਮੂੰਹ ਅੱਗੇ ਨੇ ਡਰਮ ਰੱਖ ਲਿਆ। ਇਹ ਦੋਵੇਂ ਬੰਦੇ ਜਿਹੜੇ ਨਾ ਮੈਂ ਚੋਰੀ ਕਰਦੇ ਫੜੇ ਗਏ ਨੇ। ਤੇ ਨਾਲ ਹੀ ਪਾ ਇੱਧਰ ਆਓ ਨਾ, ਮੂੰਹ ਉਹਦਾ ਕਰੋ ਹਾਂ ਸਾਹਮਣੇ ਆ ਮੈਂ ਲੋਨਾ ਸਾਹਿਬ। ਇੱਕ ਬੰਦਾ ਉਹ ਫੜਿਆ ਗਿਆ ਤੇ ਇੱਕ ਬੰਦਾ ਜਿਹੜਾ ਨਾ ਆ ਡਰਮ ਦੇ ਵਾਲੇ ਲੋਕਾਂ ਭੱਜ ਜਾਂਦਾ। ਆ ਵੇਖੋ ਇਹ ਭੱਜ ਗਿਆ। ਤੁਹਾਡੇ ਪੁੱਤਰ ਸ਼ਾਮ ਨੂੰ ਕਰਨੀ ਪੰਚਾਇਤ ਮੈਂ, ਠੀਕ ਹੈ? ਸ਼ਾਮ ਨੂੰ ਮੈਂ ਕਰਨੀ ਪੰਚਾਇਤ। ਤੁਸੀਂ ਜਿਹੜਾ ਇੱਥੇ ਲਵਾ ਲੱਭਿਆ ਹੋਇਆ ਨਾ ਪਿੱਛੋਂ ਬਾਬਾ ਜੀ ਬੰਦੀ ਵੱਡੀ ਹੋਈ, ਮੈਂ ਵੀ ਕਹਾਂ ਅੱਗੇ ਪਾਣੀ ਕਿਉਂ ਨਹੀਂ ਆਣ ਡਿਆ। ਉਹ ਵੇਖੋ ਉਹ ਪਰਲਾ ਵੇ ਹੁਣ ਮੂੰਹ ਲਕਾਉਣ ਡਿਆ ਭਾਈ। ਹੁਣ ਮੂੰਹ ਤੇ ਹੁਣ ਮੂੰਹ ਲਕਾਉਣ ਦਾ ਫਾਇਦਾ, ਉਹ ਕੀ ਕਹਿੰਦਾ ਅੱਜ ਚਿੜੀਆਂ ਚੁੱਗ ਗਈ ਖੇਤ ਹੈ ਹੁਣ। किधर भजा जाना है? अस्सलाम वालेकुम, गुड मॉर्निंग एवरीबॉडी। कैसे हैं आप सब? उम्मीद है कि सब बहन भाई खैर खैरियत से होंगे, सेहत भी ठीक होगी, बिल्कुल फिट फाट होंगे। लो जी माँ जी आज लाइट गई थी, आज धूप भी भाई तेज़ है काफ़ी और गर्मी भी काफ़ी ज़्यादा है। माँ जी बाहर निकली हैं, लाइट गई थी। माँ जी जाके भाई वो छाँव में बैठी हुई हैं, ठीक है? आंटी के साथ बातें शातें कर रही हैं। तो लाइट अभी आई है, तो मैं ये सोच रहा हूँ कि आज का व्लॉग आगे कंटिन्यू करने से पहले सबसे पहले मैं जाके दाढ़ी उतरवा के आऊँ, क्योंकि बेबे को मैंने बड़ियाँ गालां पै चुकी ने कि पुत्र जाके ना दाढ़ी शाड़ी लवाया, निक्की कराया। तो सब तो पहले जाइए बाबा जी जाके कोई खत शत कराने हैं, कोई पप्पू शप्पू बांधते हैं, कोई बाबा जी वाल वूल सीधे कराने हैं, दाढ़ी शाड़ी लवा के तो फिर आप दसते हैं अज का प्लान की है, क्योंकि अज आप जाना है पिंड तो बहुत जरूरी काम है। हाँ जी, तो जी आप खत शत कराए तो असी गर्मी के खप के खत शत कराए। तो हूँ मैं घरे वड़दा गया, जो गेट बंद करन लगा तो बाहर बाबा जी बदल शदल छा गए तो बाहर मौसम बड़ा फ्रैश हो गया। हाँ जी माँ जी कर लिया फ्रेंडशिपां कर लिया दोस्तां नाल मीटअप। ਧੁੱਪ ਨੇ ਨਹੀਂ ਜਾਣ ਛੱਡੀ ਤੇ ਹੁਣ ਅੰਦਰ ਆ ਕੇ ਬਾਹਰ ਝਾੜ ਹੋ ਗਿਆ ਵਾ। ਤੇ ਹੁਣ ਵੇਖ ਲਓ ਬਾਹਰ ਝਾੜ ਹੋ ਗਿਆ, ਬਾਹਰ ਠੰਡਾ ਹੋ ਗਿਆ। ਸਿਰਫ ਤੁਹਾਡੀ ਵਜ੍ਹਾ ਤੋਂ ਸੀ ਜੀ ਕਿ ਮੈਂ ਕਹਿੰਦਾ ਕਿ ਬੱਦਲ ਵੀ ਕਹਿੰਦੇ ਨੇ ਕਿ ਬੇਬੇ ਬਾਹਰ ਨਾ ਨਿਕਲੇ, ਬੇਬੇ ਘਰੇ ਬੈਠੇ ਰਹੇ, ਚੁੱਪਿਆ ਕਰੇ, ਚੁੱਪ ਚਪੀਤਾ ਸਕੂਨ ਨਾਲ ਯਾਸ਼ੀ ਮਾਰਿਆ। ਇਹ ਵੀ ਤੇਰੇ ਹੀ ਕਾਰਨਾਮੇ। ਮੇਰੇ ਕਾਹਦੇ ਕਾਰਨਾਮੇ ਵੀ? ਮੈਂ ਤਾਂ ਬਾਹਰ ਗਿਆ ਬਾਜ਼ਾਰਾਂ ਨੂੰ ਕਾਲ ਕੀਤੀ ਸੀ ਵੀ ਹੁਣ ਮੇਰੀ ਬੇਬੇ ਬਾਹਰ ਨਿਕਲਣ ਲੱਗੀ ਹੈ ਤੇ ਹੁਣ ਤੁਸੀਂ ਗਿਆ। ਹਾਂ ਬਦਲਾਂ ਤੇ ਮੇਰੀ ਆਸ਼ਕੀ ਮਸ਼ੂਕੀ ਚੱਲਦੀ ਨਾ, ਸਾਡਾ ਤੇ ਪਿਆਰ ਮੁਹੱਬਤ, ਸਾਡਾ ਤੇ ਲਵ ਯੂ ਚੱਲਦਾ। ਆਪ ਸਾਡੇ ਲੀਡਰ ਮਰਜੀ ਫੇਰਦੇ ਰਹਿਣ, ਹੱਸਦੇ ਖੇਡਦੇ ਰਹਿਣ, ਸਾਨੂੰ ਪਸੰਦ ਖੇਡਣ ਦਾ ਝੱਟ ਮੌਕਾ ਨਹੀਂ। ਹੱਸੋ ਖੇਡੋ ਆਪਣਾ ਜੇ ਕੀ ਹੁੰਦਾ ਨਵਾਂ ਪਿੰਡ ਨੂੰ ਜਾਣਾ ਚਲਾਓ। ਮੈਂ ਕਹਿੰਦਾ ਮੇਰੇ ਨਾਲ ਉਦੋਂ ਤੱਕ ਤੁਹਾਨੂੰ ਨਵਾ ਕੇ ਲਿਆਵਾਂ ਵਾਪਸੀ ਤੇ। ਮੈਨੂੰ ਲੱਗਦਾ ਵੀ ਸਾਡੇ ਤੇ ਔਰਤਾਂ ਤੇ ਹੀ ਆ ਕਬਜ਼ੇ ਵੀ, ਜਿਹੜੇ ਬਾਹਰ ਨਾ ਨਿਕਲਣਾ, ਮਾਂ ਨਿਕਲੇ ਨਾ ਭੈਣ ਨਿਕਲੇ। ਬੁੜੀਆਂ ਤੋਂ ਸਵਾਰ ਕੇ ਕਹਿੰਦੇ ਆ ਕੈਦ ਰਹਿਣ। ਕੈਦ ਨਹੀਂ ਰਹਿਣ, ਪਤਾ ਕੀ ਕਹਿੰਦੇ ਨੇ ਬੁੜੀਆਂ ਨੂੰ? ਕਹਿੰਦੇ ਨੇ ਹਮਨੇ ਸਨਮ ਕੋ ਖਤ ਲਿਖਾ, ਖਤ ਮੇ ਲਿਖਾ। ਅੰਦਰੇ ਕਹਿੰਦੇ ਨੇ ਖਤ ਮੇ ਲਿਖਾ ਕੇ ਅੰਦਰ ਹੀ ਰਹਿਣਾ, ਬਾਹਰ ਨਹੀਂ। खत च यही लिखा ना, शायर ने खत च लिखा है कि हमने सनम को खत लिखा, खत में लिखा कि बेबे बाहर ना निकल, रंग काला हो जाएगा, ठीक है? बाहर निकलेगी घबरा पै जाएगा, बाहर निकलेगी तो मुंह के उत्ते जो ना साई आएंगे, ब्यूटी खराब हो जाएगी। इस तो कहते हैं कि महिलाएं घर के अंदर रहें ताकि महिलाओं की ब्यूटी डिस्टर्ब ना हो। बंदियां दा की है जिंदगी च बहुत कुछ कीता भी आ, वेख्या भी आ, सुनिया भी आ ते कर भी रहे आ। अपने आप ਨੂੰ ਮਜ਼ਬੂਤ ਰੱਖਣ ਦੀ ਕੋਸ਼ਿਸ਼ ਕਰਨੇ ਆ, ਪਰ ਬੰਦਾ ਜਿੰਨਾ ਮਜ਼ਬੂਤ ਹੋ ਲਵੇ ਨਾ ਤੇ ਕਦੇ ਨਾ ਕਦੇ ਉਹ ਡੋਲ ਹੀ ਜਾਂਦਾ। ਡੋਲ ਜਾਂਦਾ ਉਦੋਂ ਡੋਲਦਾ ਜਦੋਂ ਸਾਡੀ ਉਮਰ 'ਚ ਹੋ ਜਾਂਦਾ ਬੰਦਾ। ਹਾਏ ਸਾਰੀ ਉਮਰ ਸਹਿ ਕੇ ਵਕਤ ਵੇਖ ਕੇ ਖੁਸ਼ ਵੀ ਰਹਿ ਕੇ ਵੇਖਿਆ ਵਾ, ਪਰੇਸ਼ਾਨ ਰਹਿ ਕੇ ਵੇਖਿਆ, ਲੇਕਿਨ ਪਰੇਸ਼ਾਨ ਰਹਿਣਾ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਵੇਖਦਾ ਕਿਸੇ ਦੀ, ਨਾ ਹੀ ਕੋਈ ਕਿਸੇ ਦਾ ਅਹਿਸਾਸ ਕਰਦਾ। ਹੱਸਦਿਆਂ ਨਾਲ ਸਾਰੇ ਹੱਸਦੇ। ਉਹ ਕਹਿੰਦੇ ਨੇ ਕਿ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਦੁੱਖ ਨਹੀਂ ਹੈ, ਉਹਨਾਂ ਦੇ ਢਿੱਡ 'ਚ ਵੜ ਕੇ ਵੇਖੋ। ਇੱਥੋਂ ਹੀ ਕਹਿੰਦੇ ਹੱਸਦਿਆਂ ਨਾਲ ਸਾਰੇ ਹੱਸਦੇ ਆ। ਇਨਸਾਨ ਦੇ ਅੰਦਰ ਦਾ ਕੋਈ ਨਹੀਂ ਜਾਣਦਾ ਵੀ ਇਹਦੇ ਅੰਦਰ ਕੀ ਆ, ਇਹਨੇ ਕਿਵੇਂ ਜ਼ਿੰਦਗੀ ਗੁਜ਼ਾਰੀ ਆ, ਕਿਵੇਂ ਨਗਾਈ ਆ, ਕਿਵੇਂ ਇਹ ਚੱਲਿਆ, ਕਿੱਥੇ ਉਤਰਿਆ, ਕਿੱਥੇ ਚੜਿਆ। ਚੱਲ ਛੱਡ ਦੁੱਖ ਬੇਬੇ, ਹੁਣ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਨੇ, ਪਾਗ ਲੱਗ ਗਏ ਨੇ, ਮੈਂ ਕਹਿੰਦਾ ਰੌਣਕਾਂ ਲੱਗ ਗਈਆਂ ਨੇ, ਮੇਲੇ ਲੱਗ ਗਏ ਨੇ, ਠੀਕ ਹੈ? ਤੇ ਬਹੁਤ ਬਹੁਤ ਮੁਬਾਰਕਾਂ ਹੋਣ। ਪੂਰੀ ਜ਼ਿੰਦਗੀ 'ਚ ਬਹੁਤ ਸਾਰੇ ਰਿਸ਼ਤੇ ਹੁੰਦੇ ਆ, ਹਰ ਰਿਸ਼ਤਾ ਹੀ ਮਤਲਬ ਦਾ ਹੁੰਦਾ। ਕੋਈ ਐਸਾ ਰਿਸ਼ਤਾ ਨਹੀਂ ਹੁੰਦਾ ਬਗੈਰ ਮਤਲਬ ਤੋਂ। ਕੋਈ ਰਿਸ਼ਤਾ ਵੀ ਨਹੀਂ, ਭਾਵੇਂ ਕੋਈ ਜਾਨਵਰ ਆ, ਭਾਵੇਂ ਕੋਈ ਇਨਸਾਨ ਆ, ਭਾਵੇਂ ਕੋਈ ਚੀਜ਼ ਆ, ਬੇਜਾਨ ਚੀਜ਼ ਆ, ਹਰ ਚੀਜ਼ ਇੱਕ ਦੂਸਰੇ ਨਾਲ ਲਿੰਕ ਹੈ। ਉਹਦੇ ਨਾਲ ਵੀ ਲਿੰਕ ਆ ਕਿ ਇਨਸਾਨ ਦਾ। ਤੇ ਸਭ ਰਿਸ਼ਤਿਆਂ ਨੂੰ ਪਾਸੇ ਕਰਕੇ ਨਾ ਤੇ ਮੇਨ ਰਿਸ਼ਤਾ ਪਤਾ ਕੀ? ਮਾਂ-ਬਾਪ ਤੋਂ ਬਾਅਦ ਭੈਣ ਭਰਾ ਦਾ ਰਿਸ਼ਤਾ। ਯੈਸ, ਇੰਨਾ ਪਿਆਰਾ ਰਿਸ਼ਤਾ ਹੁੰਦਾ ਭੈਣ ਭਰਾ ਦਾ, ਕੋਈ ਸਮਝੇ ਤਾਂ। ਭੈਣਾਂ ਜਿਹੜੀਆਂ ਉਹ ਬਰਦਾਸ਼ਤ ਕਰ ਜਾਂਦੀਆਂ, ਭਰਾ ਨਹੀਂ ਬਰਦਾਸ਼ਤ ਕਰਦੇ। ਆਏ ਕੀ ਬਾਤ ਹੈ। ਗੁਲਾਬ ਦੇ ਵੀ ਇਸੇ ਗੱਲ ਤੇ ਦੇ ਪੱਤੀ ਇਹ ਇੰਜ ਕਰਕੇ ਝੂਠ ਨਹੀਂ ਬੋਲਦੀ ਸਹੀ ਬੋਲਦੀ ਹੈ। ਚੱਲ A few moments later ਹਾਂਜੀ ਤੋਂ ਜੀ ਸ਼ਾਬਾਸ਼ ਸ਼ੁਕਰ ਲੈ ਕੇ ਬਾਈ ਤੁਹਾਡਾ ਹੋ ਗਿਆ ਰੈਡੀ। ਤੇ ਬਾਈ ਦਾ ਬਾਬਾ ਜੀ ਨਾਸ਼ਤਾ ਬਣ ਕੇ ਆ ਗਿਆ। ਨਾਸ਼ਤੇ ਦੇ ਵਿੱਚ ਅੱਜ ਬੇਬੇ ਨੂੰ ਆਵਾ ਸ਼ਾਮ ਰੱਖਦੀ ਤੇ ਬੋਤਲ ਮੈਂ ਨਹੀਂ ਪੀਣੀ। ਦੁਪਹਿਰ ਦੀ ਰੋਟੀ ਆ, ਦੁਪਹਿਰ ਦੀ ਰੋਟੀ ਨਾਸ਼ਤਾ ਹੀ ਹੈ ਨਾ, ਮਤਲਬ ਹੁਣ ਆਪਣਾ ਟਾਈਮ ਹੀ ਹੋਇਆ ਪਿਆ ਖਾਣ ਲੱਗਿਆ। ਆਗੇ ਜੀ ਬਾਬਾ ਜੀ ਆਪਣੇ ਕੋਲ ਸ਼ੋਰਬੇ ਵਾਲੇ ਟੀਂਡੇ ਤੇ ਨਾਲ ਬਾਬਾ ਜੀ ਇਹ ਚਾਰ ਲਸਣ ਦਾ ਤੇ ਨਾਲ ਹੈ ਕਿਚਰਾ ਮਿਚਰਾ ਕਚੂਮਰ, ਸੇਬ, ਖੀਰਾ, ਗਾਜਰ, ਮੂਲੀ, ਗੰਡਾ। ਤੇ ਇਹ ਬੋਤਲ ਨਾ ਰੱਖੋ, ਬੋਤਲ ਦਾ ਮੈਂ ਸਖਤ ਖਿਲਾਫ ਆ, ਬੋਤਲ ਆਪਾਂ ਨਹੀਂ ਪੀਂਦੇ।
ਆ ਜਾਓ ਵੀ ਮਿੱਤਰੋ ਸੱਜਣੋ ਬੇਲੀਓ ਤੇ ਰੋਟੀ ਖਾਈਏ ਤੇ ਰੋਟੀ ਖਾ ਕੇ ਤੇ ਆਪਾਂ ਨਿਕਲਣਾ ਫਿਰ ਟਾਈਮੋ ਟਾਈਮੀ ਪਿੰਡ ਨੂੰ। ਪਿੰਡ ਵਾਲਾ ਕੰਮ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਆਪਣੇ ਮੋਗੇ ਨੇ ਘਰੋਂ ਦਾਣੇ ਮੁੱਕ ਗਏ ਨੇ। ਦਾਣੇ ਮੈਂ ਲੈ ਕੇ ਉਹਨਾਂ ਨਾਲ ਪਿੰਡੋਂ ਇੱਕ ਬੋਰਾ ਲਿਆ ਆਈਦਾ, ਉਹ ਆਪਣੇ ਲੰਘ ਜਾਂਦੇ ਨੇ ਕੋਈ 5 ਤੋਂ 6 ਮਹੀਨੇ, ਠੀਕ ਹੈ, ਮੁੱਕਦੇ ਨਹੀਂ। ਤੇ ਬੋਰਾ ਲਿਆਂਦਾ ਸੀ ਕਦੋਂ ਦਾ, ਵਾਢੀ ਪੈਣ ਤੋਂ ਪਹਿਲੇ ਦਾ ਬੋਰਾ ਲਿਆਂਦਾ ਸੀਗਾ ਜਦੋਂ ਕਣਕਾਂ ਆਈਆਂ ਸਿੱਟੇ ਤੇ ਹੁਣ ਜਾਂਦੇ ਆ ਜਾ ਕੇ ਕੋਈ ਬੋਰਾ ਲੈ ਕੇ ਆਨੇ ਦਾਣਿਆਂ ਦਾ ਇੱਕ ਤੇ ਲਿਆ ਕੇ ਤੇ ਪਿਆਈਏ ਕਿਉਂਕਿ ਮੈਨੂੰ ਹਫਤਾ ਹੋ ਗਿਆ ਸੋਚਦੇ ਨੂੰ। ਜਿੱਦਣ ਪਰਸੋਂ ਚੌਥ ਪਿੰਡ ਗਏ ਸੀ ਬਾਰਿਸ਼ 'ਚ ਭਿੱਜ ਗਏ, ਉਦੋਂ ਮੈਂ ਗਿਆ ਇਸੇ ਤੁਸੀਂ, ਮੈਂ ਕਿਹਾ ਚਲੋ ਨਾਲੇ ਫਿਰ ਉਹਨੇ ਨਾਲੇ ਹੁੰਦੇ ਆ ਨਾ ਕੋਈ ਦਾਣੇ 4 ਸਿਰ ਅੱਗੇ ਰੱਖੀ ਲਿਆਵਾਂਗੇ। 20 ਕਿਲੋ ਦਾਣੇ ਅਸੀਂ 3 ਮਹੀਨਿਆਂ 'ਚ ਖਾਂਦੇ ਆ। ਆਪਾਂ ਖਾਂਦੇ ਫਿਰ ਵੀ ਅਸੀਂ ਹੈਗੇ ਆ ਜਿਵੇਂ ਬਦੂਲਿਆਂ ਵਰਗੇ। ਦਬੁੱਲਿਆਂ ਵਾਂਗੂ ਫਿਰ ਵੀ ਲੋਕੀ ਕਹਿੰਦੇ ਤੁਸੀਂ ਖਾਂਦੇ ਬਹੁਤ ਤੇ ਪੱਟ ਨੂੰ, ਫਿਰ ਤੁਸੀਂ ਖਾਂਦੇ ਖੁੰਦੇ ਕੋਈ ਨਹੀਂ। ਹੁਣ ਮੈਂ ਵੇਖਿਓ ਕੋਈ 20-25 ਸਿਰ ਦਾਣੇ ਲੈ ਕੇ ਆਣੇ ਨੇ ਸਿਰਫ, ਠੀਕ ਹੈ, ਇੰਨੇ ਕੁ ਬੜੇ ਉਹਨੇ ਕਾ ਪਿਆ ਲੈਣੇ। ਉਹ ਪਿਆਏ ਸਾਡੇ ਘੱਟ ਤੋਂ ਘੱਟ 3 ਮਹੀਨੇ ਲੰਘਣੇ ਨੇ। ਸਾਡੇ ਸਾਲ 'ਚ ਕੋਈ ਲੱਗਦੇ ਨੇ 2.5 ਤੋਂ 3 ਮਣ ਦਾਣੇ ਮਸਾਂ, ਠੀਕ ਹੈ, ਸਾਲ ਦੇ ਦਾਣੇ ਸਾਡੇ ਇੰਨੇ ਲੱਗਦੇ ਨੇ। ਤੇ 2.5 ਤੋਂ 3 ਮਣ ਜਿਹੜੇ ਆ ਨਾ ਉਹ ਸਾਡੀਆਂ ਮੱਝਾਂ 2 ਮਹੀਨੇ 'ਚ ਖਾ ਲੈਂਦੀਆਂ ਨੇ। ਅੱਛਾ ਬੇਬੇ ਮੈਂ ਹੁਣ ਚੱਲਾਂ ਪਿੰਡ ਨੂੰ, ਠੀਕ ਹੈ, ਮੈਨੂੰ 1-2 ਕੰਮ ਆ ਛੋਟੇ ਪਿੰਡ ਤੇ ਮੈਂ ਬਸ ਨਾ ਆਇਆ ਮੈਂ ਕੋਈ ਥੋੜੇ ਟਾਈਮ 'ਚ। ਚਲਾ ਜਾ, ਥੋੜੇ ਟਾਈਮ ਦੀ ਗੱਲ ਕਰੇਗਾ ਨਾ, ਚਾਨੇ ਆ ਜੀ ਨੇਰਾ ਕੇ ਨਾ ਆਵੇ। ਹਨੇਰਾ ਤੇ ਹੁਣ ਹੋਈ ਜਾਣਾ ਕਿਉਂਕਿ ਹੁਣ 6 ਤੇ ਵੱਜਣ ਵਾਲੇ ਨੇ। 6 ਵਜੇ ਨਾਲੇ ਫਿਰ ਵੀ ਤੂੰ ਉੱਥੇ ਜਿਹੜਾ ਕੋਈ ਕੰਮ ਹੈ ਨਾ ਛੇਤੀ ਕਰਕੇ ਆ ਜੀ, ਇੱਥੇ ਦੇਰ ਨਾ ਕਰੀ। ਮੈਂ 10 ਵਜੇ ਤੋਂ ਪਹਿਲੇ ਇਨਸ਼ਾਅੱਲਾ ਤੁਹਾਡੇ ਕੋਲ 10 ਵਜੇ। ਪੁੱਤਰ 10 ਵਜੇ ਕੋਈ ਆਉਣ ਦਾ ਹਾਲਾਤ ਹੈ, ਕੁੱਤੋਂ ਮੌਸਮ ਖਰਾਬ ਹੈ, 10 ਵਜੇ ਕੋਈ ਹਾਲ ਹੈ ਆਉਣ ਦਾ। ਹੁਣ ਇਹ ਘੰਟਾ ਤੇ ਆਉਣ ਜਾਣ ਤੇ ਲੱਗ ਜਾਣਾ, ਹੁਣ ਕੋਈ ਜਾ ਕੇ ਘੰਟਾ ਉੱਥੇ। ਨਾਲ ਯਾਦ ਖੈਰ ਨਾਲ ਆ। ਠੀਕ ਹੈ ਲੋ ਜੀ ਚੱਲੀਏ ਹੁਣ ਇੱਕ ਵਾਰੀ ਟਾਈਮੋ ਟਾਈਮ ਪਿੰਡ ਨੂੰ। ਬਾਅਦ ਜੰਦਰਾ ਖੁੱਲਿਆ ਨਾ, ਹਾਂ ਜੰਦਰਾ ਖੁੱਲਿਆ। ਤੋੜੇ ਵਾਲਾ ਛਾਪਰ ਲਈ ਜਾਂਦੀ थोड़ा ना सब ओके। मेरे गूगल्स कहाँ पे, गूगल्स ये आ गए मेरे गूगल्स, ठीक है, गूगल्स मैंने ले लिए। इन्हें साफ करो हमारे गूगल्स पूरे गूगल्स हमारा कहाँ साफ, ठीक है, जल्दी जल्दी मारो चुनी। बेबे की चुनी नाल जो तुसीं ਐਨਕਾਂ ਸਾਫ਼ ਕਰਦੇ ਜੇ ਨਾ ਜਾਂ ਨੱਕ ਸਾਫ਼ ਕਰਦੇ ਜੇ, ਉਹਦਾ ਜਿਹੜਾ ਸਵਾਦ ਹੈ ਨਾ ਉਹਦਾ ਹੋਰ ਕਿਸੇ ਕੰਮ ਦਾ ਸਵਾਦ ਨਹੀਂ ਹੁੰਦਾ। ਬੇਬੇ ਦੇ ਚੁੰਨੀ ਨਾਲ ਹੀ ਕਰਦੇ, ਜਦੋਂ ਬੁੱਢੀ ਦੇ ਨਾਲ ਕਰੇਗਾ ਵੇਖੀ ਪਿੱਟ ਦੀ। ਲੈ ਹੁੰਦਾ ਤੇ ਪੱਲੂ ਮੈਂ ਕਹਿੰਦਾ ਇੰਜ ਮੈਂ ਛੰਡ ਕੇ ਰੱਖਣਾ ਇਹਨੂੰ ਕਰਕੇ। ਕੋਈ ਬਰਦਾਸ਼ਤ ਕਰਦੀਆਂ ਬਾਬਾ, ਤੁਹਾਡਾ ਬਰਦਾਸ਼ਤ ਕਰਦਾ, ਤੁਸੀਂ ਨਹੀਂ ਕਰ ਸਕਦੇ। ਕਰਾਂਗੇ ਕੋਈ ਨਹੀਂ ਜਟਣੀਆਂ ਕਰਾਂਗੇ, ਬਸ ਕਰ ਉਹ ਜਿੱਦ ਨਾਲ ਕਰਦਾ ਹੁੰਦਾ ਸੀ ਵੀ ਜਦੋਂ ਵੇਖਣਾ ਕਿ ਹੁਣ ਇਹਦਾ ਮੂਡ ਖਰਾਬ ਆ ਤੇ ਪੱਲੂ ਫੜ ਕੇ ਲੱਗ ਪੈਂਦਾ ਸੀ ਨਾਸਾ ਤੂੰ ਜਾਣ ਤੈਨੂੰ ਕਹਣਾ ਚਲੋ ਹੁਣ ਨੌਵੇਂ ਤਾਂ ਨਹੀਂ ਬੋਲਦੀ। हाँ भी यस है काम कमांडो है। चलो चलिए फिर ਹੁਣ ਨਿਕਲੇ ਬਾਬਾ ਜੀ ਟਾਈਮੋ ਟਾਈਮੀ ਪਿੰਡ ਨੂੰ। ਪਿੰਡ ਜਾ ਕੇ ਬਾਬਾ ਜੀ 1-2 ਛੋਟੇ ਕੰਮ ਨੇ, ਨਾਲੇ ਆਪਾਂ ਪਿੰਡੋਂ ਲੈ ਕੇ ਆਉਣੇ ਦਾਣੇ ਵੀ ਖਤਮ ਹੋਏ ਪਏ ਨੇ ਤੇ ਦਾਣੇ ਵੀ ਲੈ ਕੇ ਆਈਦੇ ਨੇ ਪਿੰਡੋਂ ਹੀ, ਜਦੋਂ ਮੁੱਕ ਜਾਂਦੇ ਨੇ ਉੱਥੇ ਜਾ ਕੇ ਬੋਰਾ ਲੈ ਆਈਦਾ। ਹੈ ਕਿ ਮੈਂ ਗੱਦਾ ਪੂਰਾ ਟਾ ਕੇ ਟਾਈਮੋ ਟਾਈਮ ਹੁਣ ਨਿਕਲੀਏ ਪਿੰਡ ਜਾ ਕੇ। ਲਓ ਵੀ ਮਿੱਤਰੋ ਸੱਜਣੋ ਬੇਲੀਓ ਤੇ ਦੇਵੀਓ, ਬਾਰਿਸ਼ਾਂ ਤੋਂ ਬਾਅਦ ਮੌਸਮ ਹੋ ਗਿਆ ਸੁਹਾਨਾ, ਲੁੱਟੋ ਨਜ਼ਾਰੇ, ਠੰਡਾ ਮੌਸਮ ਹੈ, ਠੰਡੀ ਮਿੱਠੀ ਖੋਏ ਬਲਾਈ ਜਿਹੜੀ ਕੁਲਫੀ ਰੰਗਾ। ਇਜ਼ੀਲੀ ਜਾਓ ਜਿੱਥੇ ਜਾਣਾ, ਇੰਜੋਇਮੈਂਟ ਮਾਰੋ। ਪਿੰਡ ਆ ਰਿਹਾ ਸੀ ਬਾਬਾ ਜੀ, 2 ਬੰਦੇ ਫੜ ਲਏ ਮੈਂ। ਇੱਕ ਇਹ ਬੰਦਾ ਜਿਹੜਾ ਨਾ ਸਾਡਾ ਪਾਣੀ ਚੋਰੀ ਲਾ ਰਿਹਾ ਸੀ, ਇਹ ਬੰਦਾ ਫੜਿਆ ਗਿਆ, ਤੇ ਇੱਕ ਜਿਹੜਾ ਨਾ ਉਹ ਉਧਰ ਮੂੰਹ ਅੱਗੇ ਨੇ ਡਰਮ ਰੱਖ ਲਿਆ। ਇਹ ਦੋਵੇਂ ਬੰਦੇ ਜਿਹੜੇ ਨਾ ਮੈਂ ਚੋਰੀ ਕਰਦੇ ਫੜੇ ਗਏ ਨੇ। ਤੇ ਨਾਲ ਹੀ ਪਾ ਇੱਧਰ ਆਓ ਨਾ, ਮੂੰਹ ਉਹਦਾ ਕਰੋ ਸਾਹਮਣੇ ਮੈਂ ਲੋਨਾ ਸਾਹਿਬ। ਇੱਕ ਬੰਦਾ ਉਹ ਫੜਿਆ ਗਿਆ ਤੇ ਇੱਕ ਬੰਦਾ ਜਿਹੜਾ ਨਾ ਆ ਡਰਮ ਦੇ ਵਾਲੇ ਲੋਕਾਂ ਭੱਜ ਜਾਂਦਾ। ਆ ਵੇਖੋ ਇਹ ਭੱਜ ਗਿਆ। ਤੁਹਾਡੇ ਪੁੱਤਰ ਸ਼ਾਮ ਨੂੰ ਕਰਨੀ ਪੰਚਾਇਤ ਮੈਂ, ਠੀਕ ਹੈ, ਸ਼ਾਮ ਨੂੰ ਮੈਂ ਕਰਨੀ ਪੰਚਾਇਤ। ਤੁਸੀਂ ਜਿਹੜਾ ਇੱਥੇ ਲਵਾ ਲੱਭਿਆ ਹੋਇਆ ਨਾ, ਤੁਸੀਂ ਮਾੜਾ ਜਿਹਾ ਕਿਤੇ ਆਸੇ ਪਾਸੇ ਹੁੰਦੇ ਜਾਓ, ਤੁਸੀਂ ਹੱਥ ਮਾਰ ਦਿੰਦੇ ਜੀ। ਪਤਾ ਕਿੰਨੀ ਮਹਿੰਗਾਈ ਹੋਈ ਪਈ, ਕਿੰਨੀ ਮਹਿੰਗੀ ਖਾਦ ਹੋਈ ਪਈ ਹੈ, ਪਾਣੀ ਕਿੰਨੇ ਮਹਿੰਗੇ ਪਏ ਇੱਥੇ, ਗਰੀਬ ਕਿਸਾਨ ਮਰ ਜੇ ਖਰਚੇ ਕਰਦਾ ਤੇ ਤੂੰ ਬਾਬਾ ਜੀ ਚੁੱਪ ਚਪੀਤੇ ਪਾਣੀ ਲਾਈ ਜਾਣਾ ਤੋੜ ਕੇ। ਪਿੱਛੋਂ ਬਾਬਾ ਜੀ ਬੰਦੀ ਵੱਡੀ ਹੋਈ, ਮੈਂ ਵੀ ਕਹਾਂ ਅੱਗੇ ਪਾਣੀ ਕਿਉਂ ਨਹੀਂ ਆਣ ਡਿਆ। ਉਹ ਵੇਖੋ ਉਹ ਪਰਲਾ ਵੇ ਹੁਣ ਮੂੰਹ ਲਕਾਉਣ ਡਿਆ ਭਾਈ। ਹੁਣ ਮੂੰਹ ਤੇ ਹੁਣ ਮੂੰਹ ਲਕਾਉਣ ਦਾ ਫਾਇਦਾ, ਉਹ ਕੀ ਕਹਿੰਦਾ ਅੱਜ ਚਿੜੀਆਂ ਚੁੱਗ ਗਈ ਖੇਤ ਹੈ। ਹੁਣ ਕਿੱਧਰ ਭੱਜਿਆ ਜਾਂਦਾ ਆ ਲੈ ਮੁੰਡਾ ਸ਼ਰਮਾ ਗਿਆ। ਹਾਂ ਵੀ ਚੋਰੀ ਸੁਣਾ। ਚਲੀਏ ਡੇਰੀ ਤੇ। ਕਿਹੜੀ ਡੇਰੀ ਤੇ? ਆਪਣੀ ਡੇਰੀ ਬੰਦੀ ਪਈ। ਆਪਣੀ ਡੇਰੀ ਬੰਦੀ ਵੀ ਕੀ ਕਰਨਾ ਉੱਥੇ? ਵੈਸੇ ਬੈਠ ਚੱਲਦੇ ਦੋਹਾ ਮਾਰ ਛੱਡ ਕੇ ਘੰਟਾ ਇੱਕ ਮੈਂ ਤੇ ਘਰੋਂ ਦਾਣੇ ਲੈਣ ਆਇਆ। ਤੈਨੂੰ ਆਕਾਸ਼ ਦਾਣੇ ਲਈ ਆਈ, ਤੂੰ ਦਾਣੇ ਲੈ ਕੇ ਆ ਮਾਮਾ। ਉਦੋਂ ਮੇਰੇ ਰੇਂਜ ਨਹੀਂ ਰਿਹਾ। ਤੇਰੇ ਜ਼ੇਨ ਚ ਰਹਿੰਦਾ ਬਾਬਾ ਜੀ। ਮੁੰਡਾ ਯੂਨੀਵਰਸਿਟੀ ਦਾ ਸਟੂਡੈਂਟ ਹੈ, ਬੀਬੀਆਂ ਤੋਂ ਇਲਾਵਾ ਜ਼ੇਨ ਚ ਕੀ ਰਹਿਣਾ? ਆਸ਼ਿਕ ਮਜ਼ਾਜ ਬੰਦੇ ਨੇ। ਕੀ ਹਾਲਾਤ ਹੋਏ ਪਏ, ਜ਼ਿਮੀਂਦਾਰ ਬਣੇ ਪਏ ਤੇ ਹੁਣ ਘਰੇ ਤੇ ਸਾਰੇ ਹੀ ਐਵੇਂ ਦੇ ਹੁੰਦੇ ਨੇ, ਮਰੱਬਿਆਂ ਹੀ ਸਾਰੇ ਹੀ ਐਵੇਂ ਹੁੰਦੇ ਨੇ। ਤੇ ਉੱਥੇ ਤੂੰ ਫਿਰ ਬਾਬਾ ਜੀ ਯੰਗ ਮੋਲ ਮੁੰਡਾ ਪਾ ਕੇ ਜਾਂਦਾ, ਡਰੈਸ ਪੈਂਟ ਸ਼ਰਟ ਥੱਲੇ ਬਾਬਾ ਜੀ ਤਿੱਖੀ ਨੋਕ ਵਾਲੇ ਸ਼ੂਜ਼ ਹੈ। ਤੇ ਉੱਥੇ ਹਰ ਪਾਸੇ ਐਸਨ ਸਾਹਿਬ ਹੁੰਦੀ ਤੇ ਇੱਥੇ ਐਸਨ ਸਾਹਿਬ ਰੁਲੇ ਪਏ ਨੇ ਹੈ। ਹੋਰ ਸੁਣਾ ਕੀ ਕਰੀ ਜਾ ਰਹੇ ਸੀ? ਪਾਣੀ ਲਾ ਕੇ ਆਏ ਯਾਰ ਝੋਨੇ ਨੂੰ। ਕਿਹਨੂੰ? ਝੋਨੇ ਨੂੰ। ਕਿੱਥੇ ਝੋਨਾ ਬੀਜਿਆ ਕਿੱਥੇ ਤੇ? ਉਹ ਅੱਗੇ ਬੀਜਿਆ, ਉਹ ਖੰਬੇ ਤੋੜ ਗਏ ਸਾਈਡ ਤੇ ਮਾਮਾ ਉਹ ਤੇ ਪਰਲੀ ਸੜਕ ਨੇੜੇ ਪੈਂਦੀ, ਫਿਰ ਉਹ ਪਰਲੀ ਸੜਕ ਪੈਂਦੀ ਇੱਧਰ, ਫਿਰ ਉਹ ਡਰਮ ਉਹ ਰੱਖਣਾ ਸੀਗਾ ਤੇ ਇੱਧਰ ਨੂੰ ਇਸ ਕਰਕੇ ਆਏ। ਕੰਮ ਚੈੱਕ ਕਰੋ, ਉਹ ਖੰਬੇ ਤੋਂ ਨਾ ਦਵਾੜਾ ਪੰਦ ਪਰੇ ਸੜਕ ਆ, ਠੀਕ ਹੈ, ਉਧਰ ਦੀ ਨਹੀਂ ਆਉਂਦਾ ਉਹ ਜਿੱਥੋਂ ਸਕੂਟਰ ਲੰਘਣ ਡਿਆ। ਇਹ ਤੁਹਾਨੂੰ ਮੈਂ ਦਿਖਾਵਾਂ, ਇਹ ਜ਼ੂਮ ਹੋ ਜਾ, ਇਹ ਖੰਬੇ ਦੇ ਨਾਲ ਸੜਕ ਜੀ, ਉਹ ਛੱਡ ਕੇ ਤੇ ਬਾਬਾ ਜੀ ਇੱਧਰ ਦੀ ਮੁੰਡਾ ਆ ਰਿਹਾ ਤੇ ਉਹ ਤੇਲ ਤੂਲ ਚੱਕ ਲੈ ਜੇ। ਤੇਲ ਚੱਕ ਲਿਆ, ਸਾਰਾ ਕੁਝ ਚੱਕਿਆ ਗਿਆ। ਚੱਕਿਆ ਗਿਆ। ਵਾਹ ਫਸਲ ਨਿਕਲੀ ਹੈ। ਸੂਰਜਮੁਖੀ ਸਹੀ ਰਹੀ, ਤੇਲ ਦਾ ਹਾਲ ਐਵੇਂ ਦਾ ਹੀ ਹੈ ਬਸ। ਲਓ ਬਾਈ ਚੈੱਕ ਕਰੋ ਨਜ਼ਾਰਾ। ਇਹ ਬਾਜਰਾ ਬੀਜਿਆ ਹੈ, ਬਾਜਰਾ ਇਹ ਵੀ ਤੇਰਾ ਕਿ ਕਿਸੇ ਹੋਰ ਦਾ? ਇਹ ਆਪਣਾ ਹੀ ਹੈ। ਉਹ ਅੱਗੇ ਵੀ ਬਾਜਰਾ ਬੀਜਿਆ, ਇੱਧਰ ਮੁੰਡੇ ਨੇ ਕਮਾਦ ਕੱਢਿਆ, ਕਮਾਦ ਦੇ ਹਾਲਾਤ ਮਾਠੀ ਨੇ। ਫਸਲਾਂ ਦੇ ਹਾਲਾਤ ਕੋਈ ਨਹੀਂ ਐਸੇ। ਹਾਲਾਤ ਕੋਈ ਨਹੀਂ ਐਸੇ। ਚਲਾ ਨਜ਼ਾਰਾ ਚੈੱਕ ਕਰੋ ਸਾਹਮਣੇ ਸੂਰਜ ਦਾ ਤੇ ਘਾਹ ਵੇਖੋ ਮੀਂਹਾਂ ਦੀ ਵਜ੍ਹਾ ਤੋਂ। ਚੋਰੀ ਨੂੰ ਕਰ ਲਿਆ ਮੜਾ ਤੰਗ ਤੋਂ, ਠੀਕ ਹੈ।
ਤੇ ਤੰਗ ਤੋਂ ਕਰ ਲਿਆ। ਹੁਣ ਚੱਲੀਏ ਮੈਂ ਕਿਹਾ ਪਿੰਡ ਨੂੰ ਟੈਮੋ ਟੈਮੀ ਸ਼ਾਮ ਹੋ ਗਈ। A few moments later. ਲੋ ਜੀ ਜਵਾਨ ਸਾਡਾ ਖੜਾ ਹੋਣ ਲੱਗ ਗਿਆ, ਪੈਰ ਲਾਉਣ ਲੱਗ ਗਿਆ। ਵੇਖੋ ਪੈਰਾਂ ਆਪਦੇ ਖੜਾ ਹੈ। ਹਾਂ ਵੀ ਜਵਾਨ ਓਏ ਗੁੱਗੂ ਓਏ 3 hours later. ਉਹ ਪਹੁੰਚ ਜਾਏ ਤੇ ਹਸ਼ਰ ਨਸ਼ਰ ਹੋ ਗਿਆ। ਦਾਣੇ ਤੇ ਆ ਗਏ ਨੇ ਲੇਕਿਨ ਮੇਰਾ ਹਸ਼ਰ ਨਸ਼ਰ ਹੋ ਗਿਆ। ਐ ਮਿੱਟੀ ਮਿੱਟੀ ਮੱਛਰ ਮੱਛਰੀ ਆ ਪਿਆ ਕੰਮ। ਐ ਲੈ ਲੈ ਜੀ ਇੱਧਰ ਲੈ ਲੈ ਜੀ, ਲੈ ਲੈ, ਮੈਂ ਥੱਲੇ ਨੂੰ ਉਤਰਨਾ। ਐ ਫੜ ਲਓ ਦੁੱਧ ਦੀਆਂ ਬੋਤਲਾਂ ਫੜ ਲਓ ਬਸ। ਉਤਰਨੇ ਬੋਰਾ ਡਿੱਗ ਜਾਣਾ, ਮੈਂ ਅੱਗੇ ਬੋਰਾ ਰੱਖਿਆ। ਦੁੱਧ ਦੀਆਂ ਬੋਤਲਾਂ ਘਰੇ ਪਕੜਾ ਤੇ ਹੁਣ ਇੰਝ ਹੀ ਜਾਵਾਂਗੇ ਪਹਿਲੇ ਚੱਕੀ ਤੇ, ਦਾਣੇ ਚੱਕੀ ਤੇ ਰੱਖਾਂਗੇ ਤਾਂ ਕਿ ਆਟਾ ਪੀਸ ਜਾਵੇ। ਸਵੇਰ ਫੜ ਲਾਂਗੇ तो बाकी फिर आके शावर शो लेने को इस टाइम हालत बहुत गल काम है। जिस काम के लिए मैं इतना खपा था वो काम फिर नहीं हुआ। दाने का भरा फिर वापस लैके आए क्योंकि जिस हिसाब में मैं पिंड गया दाने लैके आते ठीक है अज दे अज ही तो बाबा जी चक्की ते गया तो चक्की बंद, मतलब हर काम फारग हो गया। तेन क्या से ना छेती आ जी हुण अद्धी रात करके आए हैं, दाने भी नहीं पियाएंगे, आटा भी कोई नहीं हैगा सवेर जोगा, ਤੇ ਹੁਣ ਕੀ ਕਰੇਗਾ? ਸਵੇਰੇ ਕਿਹੜੇ ਟਾਈਮ ਲੈ ਕੇ ਜਾਏਗਾ? ਸਵੇਰੇ ਕਿਹੜੇ ਵੇਲੇ ਪਿਆ ਕੇ ਲਿਆਵੇਂਗਾ? ਸਵੇਰੇ ਨਾ ਇਹ ਦਾਣੇ ਮੈਂ ਚੱਕੀ ਤੇ ਸੁੱਟ ਕੇ ਨਾ ਉੱਥੋਂ 2 ਕਿਲੋ ਆਟਾ ਲਿਆਵਾਂਗਾ ਉਹਨਾਂ ਕੋਲੋਂ, ਉਹ ਤਾਰੀ ਸੁਬਾਹ ਦਿਹਾੜੀ ਲੰਘ ਜਾਏਗੀ ਤੇ ਉਹ ਪੀ ਕੇ ਫਿਰ ਕੱਲ ਨੂੰ ਦੇ 2 ਵਜੇ ਖੋਲਣੀ ਉਹਨਾਂ ਨੂੰ ਚੱਕੀ ਤੇ 2 ਵਜੇ ਖੋਲਣੀ ਨਾ। ਸਵੇਰੇ ਤੁਸੀਂ ਬ੍ਰੈਡ ਆਮਲੇਟ ਆਂਡੇ ਫਰਾਈ ਰਸ ਚਾय ਬਾਕਰ ਖਾਣੀਆਂ ਖਾਏ ਜੇ ਮਜ਼ੇ ਮਜ਼ੇ ਦੀਆਂ ਚੀਜ਼ਾਂ ਖਾਏ। ਤੁਹਾਨੂੰ ਸਵੇਰੇ ਤੁਹਾਨੂੰ ਲੋਹਰੀ ਨਾਸ਼ਤਾ ਕਰਾਵਾਂਗੇ। ਸਵੇਰੇ ਤੁਹਾਨੂੰ ਲੋਹਰੀ ਨਾਸ਼ਤਾ ਤੁਹਾਨੂੰ ਕਰਾਵਾਂਗੇ। ਸਵੇਰੇ ਚਨੇ ਪਾਏ ਹਲੀਮ ਨਾਨ ਕੋਫਤੇ ਹਲਵਾ ਪੂੜੀ ਤੁਹਾਨੂੰ ਸਵੇਰੇ ਸਾਰੇ ਸ਼ਾਮ ਨੂੰ ਗੱਲਾਂ ਬਣਾਉਣੀਆਂ ਸਿੱਖਦਾ ਇਹਦੇ ਕੋ ਸਿੱਖੋ, ਇਹਦੇ ਕੋ ਸੁਣੋ ਗੱਲਾਂ ਐ ਲੈਣ ਲਾ ਦੂਗਾ। ਮੈਂ ਕਿਹਾ ਬਹੁਤ ਛੇਤੀ ਜਾ ਤੇ ਛੇਤੀ ਆ ਜੀ। ਹਾਂ ਉਹ 8 ਵਜੇ ਆ ਕੇ ਆਇਆ ਯਾਰ। ਉਹ ਪਤਾ ਮਸਲਾ ਕੀ ਹੈ, ਮੈਨੂੰ ਨਾ ਮੇਰਾ ਇੱਕ ਸਕੂਲ ਫੈਲੋ ਦੋਸਤ ਮਿਲ ਗਿਆ, ਮੇਰਾ ਸਕੂਲ ਫਰੈਂਡ ਮਿਲ ਗਿਆ ਮੈਨੂੰ ਸੰਡਾਉਲਾ। ਉਹਦੇ ਕੋਲ ਫਿਰ ਮੈਂ ਖਲੋਤਾ ਹੁਣ ਉਹਦੀਆਂ ਨਾ ਉਹਦੇ ਕੋਲ ਜਾਨ ਛਡਾਉਣੀ ਪੈਂਦੀ, ਉਹਦੀਆਂ ਗੱਲਾਂ ਨਹੀਂ ਮੁੱਕਦੀਆਂ। ਉਹ ਜਿਉਂ ਗੱਲ ਉਹ ਚੱਲਾ ਸੀ ਆਦੇ ਮੇਰਾ ਬੇਫੇਰਾ ਮਾਰਨ ਵਾਸਤੇ ਠੀਕ ਹੈ। ਉਹ ਮੇਰਾ ਬੇਫੇਰਾ ਮਾਰਦਾ ਉੱਥੇ ਖਲੋ ਗਿਆ, ਉਹ ਜਿਉਂ ਖਲੋਤਾ ਗੱਲਾਂ ਕਰ ਕਰਕੇ ਮੈਂ ਉਹਨੂੰ ਕਿਹਾ ਮੈਂ ਕਿਹਾ ਹੁਣ ਮੈਂ ਜਾਣਾ ਸ਼ਹਿਰ ਨੂੰ ਠੀਕ ਹੈ। ਫਿਰ ਕਹਿੰਦਾ ਚੱਲ ਜਾਣ ਟਾਈਮ 2 ਘੰਟੇ 2.5 ਘੰਟੇ ਮੈਂ ਘਰੇ ਵੀ ਨਹੀਂ ਟਾਈਮ ਦਿੱਤਾ ਪੋਤਾ। ਉਹ ਟਾਈਮ ਸੁਣਾ ਲਓ ਨਾ ਸਾਰਾ ਦਾ ਸਾਰਾ ਲੈ ਲਿਆ। ਉਹ ਗੱਲਾਂ ਦਾ ਗੱਲਾਂ ਲੜ ਉੱਥੇ ਤੈਨੂੰ ਲੱਗ ਉਹਦੀਆਂ ਗੱਲਾਂ ਹੀ ਨਾ ਮੁੱਕੇ ਠੀਕ ਹੈ। ਉਹ ਗੱਲਾਂ ਕਰ ਕਰਕੇ ਫਿਰ ਮੈਂ ਕਿਹਾ ਯਾਰ ਮੈਂ ਤਾਂ ਹੁਣ ਨਿਕਲਣਾ ਠੀਕ ਹੈ। ਹੌਸਲਾ ਤੁਹਾਨੂੰ ਕੀ ਆ ਕਿਵੇਂ ਅੱਖਾਂ ਕੱਢੀਆਂ ਜਿਵੇਂ ਭੜਕਾ ਕੇ ਕੋਈ ਇੰਜ ਕਰਕੇ। ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ, ਗੁੱਸਾ ਚੜਿਆ ਸੀ ਤੇ ਗੁੱਸਾ ਤੇਰੇ ਦਲਿੱਤਰ ਪਾੜ ਲੈਣਾ ਸੀ। ਮੈਂ ਚੌਕੀ ਮੈਂ ਇੱਕ ਵਾਰ ਵੇਖਿਆ ਮੈਂ ਕਿਹਾ ਪਤਾ ਨਹੀਂ ਕਿਉਂ ਕਿ ਕੋਈ ਕਰਤਾ। ਮੈਂ ਕਿਹਾ ਕਿਤੇ ਪਤਾ ਨਹੀਂ ਅੱਜ ਡੇਲੇ ਕੱਢ ਕੇ ਇੰਜ ਮਾਰ ਰਹੇ ਨੇ ਜਾਂ ਡੇਲਿਆਂ ਦੇ ਨਾਲ ਅੱਜ ਕੋਈ ਸ਼ੈ ਨਹੀਂ ਖਿੱਚਣੀ ਇੰਜ ਕਰਕੇ ਕੈਚ ਕਰਨੀ ਹੁੰਦੀ ਜਿਵੇਂ ਕੋਈ ਸ਼ੈ। ਮੈਂ ਕਿਹਾ ਲੋਕੀ ਕਹਿੰਦਾ ਵੀ ਇੱਕ ਅੱਖ ਕਾਣੀ ਆ ਸਵਾਰ ਕੇ ਪਤਾ ਲੱਗ ਜਾ ਵੀ 2 ਸੀ। ਹਾਂ ਕੱਲ ਅਸੀਂ ਲਾਈਵ ਤੇ ਬੈਠੇ ਪਰਸੋਂ ਠੀਕ ਹੈ ਤੇ ਲਾਈਵ ਦੇ ਉੱਤੇ ਇੱਕ ਭਲਵਾਨ ਸਾਹਿਬ ਆਏ। ਭਲਵਾਨ ਸਾਹਿਬ ਆ ਕਹਿੰਦੇ ਮੈਨੂੰ ਇੱਕ ਗੱਲ ਦੱਸੋ। ਮੈਂ ਕਿਹਾ ਹਾਂਜੀ ਸਰ ਜੀ ਪੁੱਛੋ। ਕਹਿੰਦਾ ਤੁਹਾਡੇ ਸਾਰੇ ਖਾਨਦਾਨ ਦਾ ਮਸਲਾ। ਮੈਂ ਕਿਹੜਾ ਮਸਲਾ? ਇੱਕ ਅੱਖ ਵੱਡੀ ਤੇ ਇੱਕ ਅੱਖ ਨਿੱਕੀ। ਉਹ ਮੈਂ ਕਿਹਾ ਭਾਈ ਤੈਨੂੰ ਕਿਹੜੇ ਪਾਸੇ ਮੈਂ ਕਿਹਾ ਮੈਂ ਇੰਜ ਕਰਕੇ ਵੇਖਦਾ ਕਹਿੰਦਾ ਨਹੀਂ। ਮੈਂ ਕਿਹਾ ਇੰਜ ਕਰਕੇ ਵੇਖਦਾ ਕਹਿੰਦਾ ਨਹੀਂ। ਮੈਂ ਕਿਹਾ ਕੀ ਮੈਂ ਇੰਜ ਕਰਕੇ ਵੇਖਦਾ ਕਹਿੰਦਾ ਨਹੀਂ। ਮੈਂ ਕਿਹਾ ਮੇਰਾ ਦੱਸ ਕਿ ਡੇਲਾ ਵੱਡਾ ਕਿਹੜਾ ਤੇ ਨਿੱਕਾ ਕਿਹੜਾ? ਕਹਿੰਦਾ ਤੇਰੀ ਵੀ ਇੱਕ ਵੱਡੀ ਇੱਕ ਨਿੱਕੀ, ਬੇਬੇ ਦੀ ਇੱਕ ਅੱਖ ਵੱਡੀ ਇੱਕ ਨਿੱਕੀ। ਤਾਂ ਮੈਂ ਨੋਟ ਕੀਤਾ ਤੁਹਾਡੇ ਸਾਰੇ ਖਾਨਦਾਨ ਦੀ ਇੱਕ ਅੱਖ ਵੱਡੀ ਇੱਕ ਨਿੱਕੀ ਹੈ ਤੇ ਜਿਹੜੇ ਕੋਈ ਮੈਂ ਨਹੀਂ ਵੇਖਦਾ ਸੋ ਉਹਨਾਂ ਦੀ ਵੀ ਅੱਖ ਵੱਡੀ ਨਿੱਕੀ ਕਿ ਨਹੀਂ। ਉਹ ਮੈਂ ਕਿਹਾ ਅੱਲਾ ਦਾ ਬੰਦਿਆ ਤੇਰਾ ਹੁਣ ਮੈਂ ਕੀ ਇਲਾਜ ਕਰਾਂ। ਅਸਤਗਫਿਰullah ਅੱਲਾ ਮਾਫ ਕਰੇ ਤੋਬਾ ਮੇਰੀ ਯਾ ਅੱਲਾ। ਹੁੰਦਾ ਵੀ ਇਹ ਦੁਨੀਆ ਦੇ ਵਿੱਚ ਤੇ ਤੋਬਾ ਅਸਤਗਫਿਰullah। ਸਾਡੇ ਪੂਰੇ ਖਾਨਦਾਨ 'ਚ ਐਸਾ ਕੋਈ ਮਸਲਾ ਨਹੀਂ ਹੈਗਾ ਤੇ ਅੱਲਾ ਬਚਾਈ ਰੱਖੇ। ਸਾਡੇ ਹੈਗਾ ਕੋਈ ਨਹੀਂ ਲੇਕਿਨ ਉਹ ਭਾਈ ਨੇ ਬਣਾਤਾ। ਹਾਂ ਭਾਈ ਨੇ ਬਣਾਤਾ। ਪਾਉ ਕਹਿੰਦਾ ਛੱਡ ਦਿਓ ਗੱਲ। ਮੈਂ ਕਿਹਾ ਵੀ ਉਹਦੀਆਂ ਅੱਖਾਂ 'ਚ ਵੇਖਣ ਦਾ ਮਸਲਾ ਹੋਵੇ, ਉਹਨੂੰ ਨਜ਼ਰ ਆਉਂਦਾ ਹੋਵੇ ਵੱਡਾ ਛੋਟਾ, ਇੱਕ ਪਾਸੇ ਬਹੁਤਾ ਨਜ਼ਰ ਆਉਂਦਾ ਇੱਕ ਪਾਸੇ ਥੋੜਾ। ਇਹ ਵੀ ਹੋ ਸਕਦਾ ਕੀ ਪਤਾ ਉਹਦੀਆਂ ਆਪਦੀਆਂ ਅੱਖਾਂ ਦਾ ਹੇਰ ਫੇਰ ਹੋਵੇ ਤੇ ਉਹਨੇ ਆਪਦੀਆਂ ਅੱਖਾਂ ਦਾ ਹੇਰ ਫੇਰ ਸਾਡੇ ਤੇ ਪਾਤਾ। ਪਾਉ ਜੇ ਤੁਹਾਡੀਆਂ ਅੱਖਾਂ ਦਾ ਹੇਰ ਫੇਰ ਆ ਨਾ ਤੂੰ ਸਾਡੇ ਤੇ ਨਾ ਪਾਓ, ਆਪਦੀਆਂ ਅੱਖਾਂ ਦਾ ਚੈੱਕਅਪ ਕਰਾਓ। ਹਾਂ ਉਹਨੇ ਇੱਕ ਅੱਖ ਥੋੜਾ ਦੇਖਦਾ ਹੋਵੇ ਇੱਕ ਤਾਂ ਬਹੁਤਾ ਹੋਇਆ। ਭਰਾਵਾ ਜਿਹੜੀ ਤੇਰੀ ਅੱਖ ਥੋੜਾ ਦੇਖਦੀ ਨਾ ਉਹਨੂੰ ਸਹੀ ਕਰਵਾ। ਮੈਨੂੰ ਵੀ ਇੱਕ ਅੱਖ ਤੋਂ ਚਾਹ ਬੰਦੀ ਨਜ਼ਰ ਆਉਣ ਡਈ ਇਧਰਲੇ ਪਾਸੇ। ਬੰਦੀ ਵੀ ਕਿ ਨਹੀਂ? ਹਾਂ ਨਹੀਂ ਬੰਦੀ ਪਈ। ਮੈਨੂੰ ਸ਼ੱਕ ਜਿਹਾ ਪੈਣ ਡਿਆ। ਮੇਰੇ ਨੱਕ ਨੂੰ ਵੀ ਖੁਸ਼ਬੂ ਜੀ ਹੁਣ ਮੇਰੀ 6ਵੀਂ ਇਸ ਕੰਮ ਕਰਦੀ ਵੀ ਕਿਸੇ ਪਾਸੇ ਚਾਹ ਬਣਨ ਡਈ ਪਤਾ ਨਹੀਂ ਬਾਹਰੋਂ ਕਿਤੋਂ ਸਮੈਲ ਆ। ਇਲਾਇਚੀ ਪਾ ਕੇ ਚਾਹ ਬੰਦੀ ਵੀ ਉਹ ਤਾਂ ਬਣਾਉਂਦੇ ਨੇ ਇਲਾਇਚੀ ਪਾ ਕੇ। ਤੂੰ ਆਖੇ ਤਾਂ ਭਾਵੇਂ ਕੁੱਕੜ ਵਿੱਚ ਪਾ ਦੇ ਨੇ ਚਾਹ ਦੇ। ਸਮਝ ਗਈ ਗੁੜੀਆ ਸਮਝ ਗਈ। ਚਲੋ ਇੰਜ ਹੱਸਦੇ ਉੱਠੋ ਨਾ। ਮੈਂ ਕਹਿੰਦਾ ਪੋਲੇ ਪੋਲੇ ਰਿਮਕੇ ਪਹਿਲਾਂ ਪਾਉਂਦੇ ਆਓ ਤੇ ਆ ਕੇ ਚਾਹ ਦਾ ਕੱਪ ਬਣਾਓ। ਪਹਿਲਾਂ ਤੇਰੇ ਨਾਲ ਮੈਂ ਲੜਨਾ ਸੀ। ਮੈਂ ਤੁਹਾਨੂੰ ਕਿੰਨੀ ਮਜ਼ੇ ਦੀਆਂ ਗੱਲਾਂ ਸੁਣਾਈਆਂ। ਹੁਣ ਲੜਾਈ ਪਾਉਂਦੀ? ਲੜਾਈ ਨਹੀਂ ਪਾਉਂਦੀ। ਲੜਾਈ ਪਾਉਂਦੀ ਸੀ ਤਾਂ ਅਗਰ ਮੈਂ ਤੁਹਾਨੂੰ ਹਸਾਉਂਦਾ ਨੂੰ ਇੱਕ ਮੈਂ ਤੁਹਾਨੂੰ ਮਜ਼ੇ ਦੀਆਂ ਗੱਲਾਂ ਸੁਣਾਈਆਂ ਤਾਂ ਮੈਂ ਮੂਡ ਫਰੈਸ਼ ਕਰਤਾ। ਹੁਣ ਲੜਾਈ ਕਰਤਾ ਨਹੀਂ ਪਾਉਂਦੀ। ਤੂੰ ਪਹਿਲਾਂ ਸੁਣਾ ਵੀ ਪਿੰਡ ਮੇਰੀ ਭੈਣ ਠੀਕ ਠਾਕ ਸੀ। ਮੈਂ ਕਹਿੰਦਾ ਤੇਰੀ ਭੈਣ ਠੀਕ, ਤੇਰਾ ਭਰਾ ਠੀਕ, ਤੇਰੇ ਦੋਤੇ ਠੀਕ, ਤੇਰੇ ਪੋਤੇ ਠੀਕ ਹੈ ਸਾਰੇ ਠੀਕ ਠਾਕ ਸਭ ਠੀਕ। ਮੈਂ ਕੀ ਦਿੱਤਾ ਸੀ ਉਹਨਾਂ ਨੇ ਅੱਜ? ਪਤਾ ਨਹੀਂ ਪਤਾ ਤਾਂ ਕਰਦਾ ਜੇ ਉਹਨੇ ਬੁੜੀਆਂ ਵਾਲੇ ਕੰਮ ਹੁੰਦੇ। ਬੁੜੀਆਂ ਨੂੰ ਹੁੰਦਾ ਚਸਕਾ ਲੈਣਾ ਕਿ ਕੀ ਪਕਾਇਆ ਤੇ ਕੀ ਨਹੀਂ ਪਕਾਇਆ ਠੀਕ ਹੈ। ਮੈਂ ਕਿਹਾ ਤੇ ਸੀ ਵੀ ਹੁਣ ਮੈਂ ਅੱਧੀ ਰਾਤ ਚੱਲਿਆ ਤਾਂ ਹੈਗਾ ਜਿਹੜਾ ਉਹਨਾਂ ਨੇ ਪਕਾਇਆ ਲਈ ਤਾਂ ਜਾਵਾਂ। ਤੂੰ ਚਾਹੀਦਾ ਸੀ ਮੈਨੂੰ ਫੋਨ ਕਰ ਦਿੰਦੀ ਮੈਂ ਪਾਈ ਲੈਂਦਾ ਡੱਬੇ 'ਚ। ਹੁਣ ਮੈਨੂੰ ਕੀ ਪਤਾ ਸੀ ਵੀ ਤੇਰਾ ਜੀ ਕਰਦਾ ਪਿੰਡ ਦੀ ਸਬਜ਼ੀ ਖਾਣ ਨੂੰ। ਮੈਂ ਜੋ ਪੱਕਿਆ ਸੀ ਮੈਂ ਪਾ ਲਿਆ। ਉੱਤਰ ਇੰਨੇ ਸੀ
ਪਤਾ ਨਹੀਂ ਬਤੌਰ ਇੰਨੇ ਹੁੰਦੇ ਸੀ ਫਿਰ ਮੈਂ ਰੋਟੀ ਖਾ ਕੇ ਹੀ ਹੋਣੀ ਸੀ ਪਤਾ ਨਹੀਂ ਕੀ ਪਕਾਇਆ ਸੀ ਮੈਂ ਤਾਂ ਪੁੱਛਿਆ ਨਹੀਂ ਉਹ ਤਾਂ ਭੂਆ ਨੂੰ ਪੁੱਛਣਾ ਸੀ ਵੀ ਕੀ ਰਿੱਦਾ ਹੁਣ ਮੈਂ ਨਹੀਂ ਨਾ ਪੁੱਛਿਆ ਹੁਣ ਮੈਨੂੰ ਕੀ ਪਤਾ ਮੈਨੂੰ ਖਾ ਪਾਉਣਾ ਸੀ ਜੀ ਮੈਂ ਇਹ ਬੁੜੀਆਂ ਦੇ ਆਦਤਾਂ ਹੁੰਦੀਆਂ ਨੇ ਨਹੀਂ ਕੀ ਰਿੱਦਾ ਤੇ ਇਹ ਅੱਛਾ ਭਾਵੇਂ ਭੁੱਖ ਢਿੱਡ 'ਚ ਪੂਰਾ ਨਾ ਹੋਵੇ ਅੱਛਾ ਕੀ ਪਕਾਉਣ ਨੇ ਪੁੱਛਦੀ ਆ ਨਾ ਕੀ ਰਿੱਦਾ ਹਾਂ ਫੋਨ ਕਰਕੇ ਪੁੱਛ ਲੈ ਫੋਨ ਕਰਕੇ ਪੁੱਛੀ ਵੀ ਕੀ ਰਿੱਦਾ ਸੀ ਤੁਸੀਂ ਕੱਲਿਆ ਕਿਉਂ ਨਹੀਂ ਹਾਂ ਕੀ ਰਿੱਦਾ ਸੀ ਤੇ ਘੱਲਿਆ ਕਿਉਂ ਨਹੀਂ ਮੇਰਾ ਹਿੱਸਾ ਕਿੱਥੇ ਆ ਤੇ ਸਵੇਰ ਮੇਰਾ ਹਿੱਸਾ ਜਿਹੜਾ ਨਾ ਬਚਾ ਕੇ ਰੱਖ ਲਓ ਹੁਣ ਸਵੇਰੇ ਡੱਬਾ ਪੈਕ ਕਰ ਦੇ ਸਵੇਰੇ ਜਾ ਕੇ ਅਸੀਂ ਲਿਆਵਾਂਗੇ ਠੀਕ ਹੈ ਸਵੇਰੇ ਜਾ ਕੇ ਲਿਆਵਾਂਗੇ ਮੇਰਾ ਟਿੰਡੇ ਖਾਣ ਨੂੰ ਦਿਲ ਨਹੀਂ ਕਰਨ ਦਿਆ ਟਿੰਡੇ ਖਾਣ ਨੂੰ ਦਿਲ ਨਹੀਂ ਕਰਨ ਡਿਆ ਮੈਂ ਕਹਿੰਦਾ ਟਿੰਡੇ ਤੇ ਇੰਨੇ ਟੈਟ ਪੱਕੇ ਸੀ ਨਾ ਸਵਾਦੀ ਸਵੇਰੇ ਕੱਦੂ ਲੈ ਕੇ ਆਵਾਂਗਾ ਮੈਂ ਕੱਦੂ ਮੈਂ ਨਹੀਂ ਖਾਂਦੀ ਕੱਦੇ ਸਵੇਰੇ ਪੇਠਾ ਕੱਦੂ ਲੈ ਕੇ ਆਵਾਂਗਾ ਪੇਠਾ ਜਾ ਕੱਦੂ ਪਰ ਮੈਂ ਨਹੀਂ ਖਾਂਦੀ ਲੋਕਾਂ ਦੀਆਂ ਮਾਵਾਂ ਪਕਾਉਂਦੀਆਂ ਨੇ ਨਾ ਟਿੰਡੇ ਕੱਦੂ ਠੀਕ ਹੈ ਤੇ ਨਹੀਂ ਖਾਂਦੇ ਇੱਥੇ ਮੈਂ ਪਕਾਉਂਗਾ ਟਿੰਡੇ ਕੱਦੂ ਵੇਖੇ ਖਾਂਦੇ ਸਾਡੇ 2 ਹਫ਼ਤੇ ਹੋ ਗਿਆ ਅੱਜ ਟਿੰਡੇ ਅੱਜ ਕੱਦੂ ਅੱਜ ਭਿੰਡੀ ਅੱਜ ਕਰੇਲੇ ਇਹ ਕੋ ਤਮਾਸ਼ਾ ਵੱਧਾ ਹੈ ਕੋ ਹਾਲ ਤੇ ਉਹਨਾਂ ਦੇ ਵਿੱਚ ਤੂੰ ਗੋਸ਼ਤ ਵੀ ਪਾ ਲੈਣੀ ਕੰਮ ਤੇ ਬਰਾਬਰ ਹੀ ਹੈ ਤੂੰ ਮੈਨੂੰ ਇੱਕ ਦੱਸ ਵੀ ਰੋਜ਼ ਹਰੀ ਸਬਜ਼ੀ ਖਾ ਕੇ ਹਰੀ ਸਬਜ਼ੀ ਢਿੱਡ ਹਰਾ ਹੋ ਜਾਣਾ ਭਾਵੇਂ ਆਪਾਂ ਢਿੱਡ ਦੇ ਵਿੱਚ ਸਾਗ ਫੁੱਟ ਪਿਆ ਹੈ ਨਹੀਂ ਸਵੇਰੇ ਆਪਾਂ ਲੈ ਕੇ ਆਵਾਂਗੇ ਪੇਠਾ ਕੱਦੂ ਨਹੀਂ ਆਏ ਹਾਏ ਸਵੇਰੇ ਕੀ ਵਾਰ ਸੋਮਵਾਰ ਹਾਂ ਸਵੇਰੇ ਤੂੰ ਪਾਲਕ ਦੇ ਗੋਸ਼ਤ ਲਿਆ ਆਏ 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 ਕੀ ਬਾਤ ਪਾਲਕ ਨਹੀਂ ਖਾਣੀ ਸਵੇਰੇ ਆਪਾਂ ਲੈ ਕੇ ਆਉਣੇ ਪੇਠਾ ਕੱਦੂ ਬਸ ਮੈਂ ਉਹ ਪੇਠੇ ਦਾ ਮਿੱਠਾ ਚੰਗਾ ਲੱਗਦਾ ਮੈਂ ਉਹ ਮਿੱਠੇ ਮਿੱਠੀ ਹਾਂਡੀ ਪਾ ਕੇ ਦੀ ਕਿੱਡੀ ਸਵਾਦੀ ਪੱਕਦੀ ਚਲੋ ਬਸ ਕਰੋ ਬਸ ਕਰੋ ਬਸ ਕਰੋ ਉੱਠੋ ਮੈਨੂੰ ਚਾਹ ਦਾ ਘੁੱਟ ਬਣਾ ਕੇ ਦਿਓ ਗੰਗਲੂ ਤੇ ਮਟਰ ਲੈ ਆਵੀਂ ਉਹ ਚੰਗੇ ਆ ਉਹ ਠੀਕ ਹੈ ਸਵੇਰ ਦੀ ਸਵੇਰੇ ਵੇਖ ਹੁਣ ਮੈਨੂੰ ਆਣ ਲੱਗਾ ਪਸੀਨਾ ਮੈਨੂੰ ਚਾਹ ਬਣਾ ਕੇ ਦਿਓ ਤੇ ਚਾਹ ਬਣਾ ਕੇ ਚਾਹ ਪੀਏ ਯਾਰ ਸੁਬਾ ਫਿਰ ਸੌਣ ਦਾ ਕੰਮ ਕਰੀਏ 10 ਵਜ ਗਏ ਨੇ ਇੱਥੇ ਕਰਦੇ ਆਪਾਂ ਅੱਜ ਦਾ ਵਲੋਗ ਇਹਨੂੰ ਉਮੀਦ ਹੈ ਕਿ ਤੁਹਾਨੂੰ ਜਿਹੜਾ ਨਾ ਅੱਜ ਦਾ ਟੁਰਦਾ ਫਿਰਦਾ ਤੇ ਕੀ ਨਾਮ ਕੀ ਕਹਿੰਦੇ ਨੇ ਇਹਨੂੰ ਕਮਲ ਘੇਰੀਆਂ ਵਾਲਾ ਵਲੋਗ ਅੱਛਾ ਲੱਗਿਆ ਹੋਵੇਗਾ ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਮੈਨੂੰ ਪਤਾ ਤੁਸੀਂ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਤੁਸੀਂ ਵੀਡੀਓ ਲਾਈਕ ਕਰਨਾ ਨਾ ਤੁਸੀਂ ਕਮੈਂਟ ਕਰਨਾ ਮੈਨੂੰ ਪਤਾ ਤੁਸੀਂ ਕੁਝ ਵੀ ਨਹੀਂ ਕਰਨਾ ਲੇਕਿਨ ਫਿਰ ਵੀ ਕਹਿਣਾ ਮੇਰਾ ਫਰਜ਼ ਹੈ ਅਗਰ ਕਿਸੇ ਦੇ ਦਿਲ 'ਚ ਮੁਹੱਬਤ ਆ ਜਾਵੇ ਤੇ ਕਰ ਲੈ ਠੀਕ ਹੈ ਜੀ ਮਿਲਦੇ ਸੁਬਾ ਇੱਕ ਨਵੇਂ ਵਲੋਗ ਦੇ ਵਿੱਚ ਅੱਲਾ ਹਾਫਿਜ਼ ਬਾਏ ਬਾਏ ਲਵ ਯੂ ਦੁਕਾਨਦਾਰੀ ਚੱਲਦੀ ਫਿਰਦੀ ਦੁਕਾਨਦਾਰੀ ਇਸ ਤਰ੍ਹਾਂ ਕਰਕੇ ਇਹ